ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ ਪੰਜਾਬ ਤੋਂ। ਇਹ ਲਿਖਦੇ ਹਨ ਕਿ ਸਿੱਖਾਂ ਨੂੰ ਪਹਿਲਾਂ ਭਾਰਤ ਨੂੰ ਵਿਕਸਿਤ ਕਰਨ ਲਈ ਕਿਵੇਂ ਵਰਤਿਆ ਗਿਆ ਅਤੇ ਹੁਣ ਸਿੱਖਾਂ ਦੀ ਕੋਈ ਲੋੜ ਨਹੀਂ। ਪਹਿਲਾਂ ਸਿੱਖਾਂ ਨੂੰ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਤੇ ਭੇਜਿਆ ਗਿਆ, ਖਾਸ ਕਰਕੇ ਪੋਰਟ ਬਲੇਅਰ, ਤਾਂ ਜੋ ਅਮਰੀਕਨਾਂ ਨੂੰ ਡੱਕਿਆ ਜਾ ਸਕੇ। 1971 ਦੀ ਪਾਕਿਸਤਾਨ ਲੜਾਈ ਵੇਲੇ ਅਮਰੀਕੀ ਈਸਟ ਪਾਕਿਸਤਾਨ ਦੀ ਮਦਦ ਤੇ ਆਏ ਸਨ। ਹੁਣ ਸੁਨਾਮੀ ਆਉਣ ਦੇ 10 ਸਾਲ ਬਾਅਦ ਵੀ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਕੁਝ ਤਾਂ ਟਾਪੂ ਹੀ ਛੱਡ ਗਏ ਹਨ, ਉੱਥੇ ਬਹੁਤੇ ਸਿੱਖ ਰਹਿੰਦੇ ਸਨ। ਦੂਸਰਾ, ਸਿੱਖਾਂ ਨੂੰ ਗੁਜਰਾਤ ਦਾ ਬਾਰਡਰ ਬਚਾਉਣ ਲਈ ਕੁਝ ਬਾਰਡਰ ਭੇਜਿਆ ਗਿਆ। ਹੁਣ ਉਹਨਾਂ ਦੀਆਂ ਕੱਚ ਬਾਰਡਰ ਭੇਜਿਆ ਗਿਆ। ਹੁਣ ਉਹਨਾਂ ਦੀਆਂ ਜ਼ਮੀਨਾਂ ਜ਼ਬਤ ਕੀਤੀਆਂ ਗਈਆਂ ਹਨ। ਉਹਨਾਂ ਬਾਰੇ ਪਿਛਲੇ ਦਿਨ 1 ਸਾਲ ਤੋਂ ਕੋਈ ਖਬਰ ਨਹੀਂ ਸੁਣੀ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਲਗਾਤਾਰਤਾ ਨਾਲ ਉਹ ਲਿਖਦੇ ਨੇ ਜੀ। ਕੁਛ ਜਿਹੜਾ ਉਹਨਾਂ ਨੇ ਜਦੋਂ ਲਿਖਦੇ ਨੇ ਨੁਕਤੇ, ਬੜੇ ਕੀਮਤੀ ਨੁਕਤੇ ਹੁੰਦੇ ਨੇ ਉਹਨਾਂ ਦੇ, ਔਰ ਉਹਦੇ 'ਚ ਉਹ ਇਹ ਤਾਕੀਦ ਕਰਦੇ ਨੇ ਵੀ ਇਹ ਪੜ੍ਹਨ ਲਈ ਨਹੀਂ ਹੈ, ਇਹ ਤੁਹਾਡੇ ਗਿਆਨ ਲਈ ਹੈ ਜੀ। ਸੋ ਉਹਨਾਂ ਦਾ ਸ਼ੁਕਰੀਆ। ਜਿਹੜੀ ਉਹਨਾਂ ਨੇ ਈਮੇਲ ਆਈਡੀ ਦੇ ਉੱਤੇ ਪਿੱਛੇ ਲਿਖਿਆ ਕਿ ਵੀ ਇਹ ਮੇਰੀ ਹੁਣ ਪੱਕੀ ਆਈਡੀ ਹੈ, ਮੈਂ ਉਹਦੇ 'ਤੇ ਵੀ ਉਹਨਾਂ ਦਾ ਥੈਂਕਸ ਕੀਤਾ, ਪਰ ਉਹ ਬਾਉਂਸ ਬੈਕ ਹੋਈ ਮੇਲ। ਸੋ ਜ਼ਾਹਰ ਹੈ ਕਿ ਵੀ ਉਹਨਾਂ ਦੇ ਸਰਵਰ ਜਾਂ ਉਸ ਨਾਲ ਰਿਲੇਟਡ ਕੋਈ ਸਮੱਸਿਆ ਹੈ ਜੀ। ਉਹਨਾਂ ਨੇ ਦੋ ਬੜੇ, ਔਰ ਮੈਨੂੰ ਖੁਸ਼ੀ ਹੁੰਦੀ ਹੈ ਯਾਰ ਖਾਸ ਤੌਰ 'ਤੇ ਭੈਣਾਂ ਦੇ ਹਵਾਲੇ ਨਾਲ, ਕਿ ਕਿਵੇਂ ਅੱਜ ਸਾਡੇ ਕੋਲ ਇੰਨੀਆਂ ਤੀਖਣ ਬੁੱਧੀ ਔਰ ਆਊਟ ਆਫ ਦਾ ਬਾਕਸ ਸੋਚਣ ਵਾਲੀਆਂ ਭੈਣਾਂ ਵੀ ਨੇ। ਔਰ ਬਹੁਤ ਵਾਰੀ ਅਸੀਂ ਜਿਹੜੀ ਆਮ ਚਰਚਾ ਜਾਂ ਦੂਸਰਾ ਹੁੰਦਾ ਹੈ, ਬਹੁਤ ਵਾਰੀ ਖਾਲਿਸਤਾਨੀ ਮੀਟਿੰਗਸ ਵੀ ਜਦੋਂ ਰਹੀਆਂ ਨੇ ਤੇ ਅਸੀਂ ਉਹ ਸਾਰੇ ਬੰਦੇ ਹੀ ਹੁੰਦੇ ਨੇ। ਸਾਡਾ ਜਿਹੜੀਆਂ ਬੀਬੀਆਂ ਦਿਲਚਸਪੀ ਲੈਣਾ ਵੀ ਚਾਹਣ, ਉਹਨਾਂ ਨੂੰ ਵੀ ਪ੍ਰਸ਼ਾਦੇ ਪਕਾਉਣ ਤੇ ਹੀ ਲਾਇਆ ਹੁੰਦਾ ਕਿ ਵੀ ਕੋਈ ਨਹੀਂ ਹੈ। ਸੋ ਉਹਨਾਂ ਨੇ ਦੋ ਨੁਕਤੇ ਦਿੱਤੇ ਕਿ ਹੁਣ ਅੰਡੇਮਾਨ ਨਿਕੋਬਾਰ ਜਿਹੜੇ ਆਈਲੈਂਡ ਨੇ ਔਰ ਅੰਗਰੇਜ਼ਾਂ ਦੇ ਵੇਲੇ ਇਹ ਉਹਨਾਂ ਦੇ ਕੋਲ ਸਨ। ਜ਼ਾਹਰ ਹੈ ਸਾਰਿਆਂ ਦੇ ਉੱਤੇ ਤਾਂ ਉਹਨਾਂ ਦਾ ਵੀ ਕੰਟਰੋਲ ਨਹੀਂ ਸੀ, ਕਾਫੀ ਅਨਇਨਹੈਬਿਟਡ ਵੀ ਨੇ ਜਿੱਥੇ ਕੋਈ ਨਹੀਂ ਰਹਿੰਦਾ ਜੀ। ਔਰ ਉਹਦੇ 'ਚ ਖਾਸ ਤੌਰ ਤੇ ਜਿਹੜਾ ਪੋਰਟ ਬਲੇਅਰ ਹੈ ਉਸ ਦੇ ਵਿੱਚ ਸਿੱਖ ਜਿਹੜੇ ਇਹਨੂੰ ਕਾਲਾ ਪਾਣੀ ਵੀ ਕਹਿੰਦੇ ਸੀ। ਅੰਡੇਮਾਨ ਨਿਕੋਬਾਰ ਉਹੀ ਹੈ ਜਿੱਥੇ ਕਿ ਜਿਨ੍ਹਾਂ ਨੂੰ ਅੰਗਰੇਜ਼ ਜਲਾਵਤਨੀ ਵਰਗੀ ਸਜ਼ਾ ਦਿੰਦੇ ਸੀ। 400 ਟਾਪੂ ਹੈ, ਸਮੁੰਦਰ ਹੈ, ਵੀ ਦੌੜ ਨਾ ਸਕਣ। ਉੱਥੇ ਬੜੀਆਂ ਸਖਤੀਆਂ ਵੀ ਹੋਈਆਂ ਔਰ ਮੌਤਾਂ ਵੀ ਜੇਲ੍ਹ 'ਚ ਹੁੰਦੀਆਂ ਰਹੀਆਂ। ਗਦਰ ਪਾਰਟੀ ਨਾਲ ਸੰਬੰਧਿਤ ਵੀ ਜਿਹੜੇ ਨੇ ਉਸ ਕਾਲੇ ਪਾਣੀ 'ਚ, ਕਾਲਾ ਪਾਣੀ ਇਹਨੂੰ ਹੀ ਕਹਿੰਦੇ ਸੀ ਅੰਡੇਮਾਨ ਨਿਕੋਬਾਰ ਇਹਨਾਂ ਨੂੰ। ਔਰ ਉਹਦੇ 'ਚ ਅੱਜ ਵੀ ਜਦੋਂ ਉਹਦੀ ਸੈਲੂਲਰ ਜੇਲ੍ਹ ਜਿਹੜੀ ਹੈ ਉਸ ਦੇ ਵਿੱਚ ਜਿਹੜੀਆਂ ਫੋਟੋਆਂ ਲੱਗੀਆਂ ਨੇ ਜਿਨ੍ਹਾਂ 'ਚ ਜਿਹੜੇ ਲੋਕ ਉੱਥੇ ਮਰੇ ਜਾਂ ਰਹੇ, ਉਹਨਾਂ 'ਚ ਵੱਡੀ ਗਿਣਤੀ 'ਚ ਸਿੱਖ ਨੇ। ਇਹ ਵੱਖਰੀ ਗੱਲ ਹੈ ਕਿ ਭਾਰਤ ਦੀ ਅਖੌਤੀ ਆਜ਼ਾਦੀ ਦੇ ਇਤਿਹਾਸ 'ਚ ਉਹਨਾਂ ਸਿੱਖਾਂ ਦੀ ਕੋਈ ਥਾਂ ਨਹੀਂ ਹੈ, ਪਰ ਇਹਨਾਂ ਦਾ ਇਹ ਕਹਿਣਾ ਕਿ ਵੀ ਉੱਥੇ ਸਿੱਖਾਂ ਨੂੰ ਵਸਾਇਆ ਗਿਆ ਬਾਅਦ ਦੇ ਵਿੱਚ ਤਾਂ ਕਿ ਉਹਨਾਂ ਆਈਲੈਂਡ ਨੂੰ ਸਿੱਖ ਡਿਫੈਂਡ ਕਰ ਸਕਣ। ਮੇਰਾ ਖਿਆਲ ਹੈ ਵੀ ਸ਼ਾਇਦ, ਮੈਨੂੰ ਤਾਂ ਨਹੀਂ ਪਤਾ ਹੈ ਵੀ ਗੌਰਮੈਂਟ ਦੀ ਕੋਈ ਇਸ ਕਿਸਮ ਦੀ ਸਕੀਮ ਸੀ, ਪਰ ਇਹ ਜ਼ਰੂਰ ਹੈ ਕਿ ਵੀ ਉੱਥੇ ਜਿਹੜੇ ਕੁਛ ਰਿਹਾ ਹੋਏ ਜਾਂ ਕੁਛ ਉਮਰਾਂ ਲੰਘ ਗਈਆਂ ਸੀ ਜਾਂ ਉੱਥੋਂ ਦੇ ਆਬੋ ਹਵਾ ਕੀ ਹੈ ਕੀ ਨੇ, ਕੁਛ ਉੱਥੇ ਹੀ ਸੈਟਲ ਹੋਏ। ਔਰ ਉਸ ਤੋਂ ਪਹਿਲਾਂ ਵੀ ਜਿਹੜੇ ਨੇ ਅੰਗਰੇਜ਼ੀ ਰਾਜ ਦੇ ਵੇਲੇ ਵੀ ਸਿੱਖ ਜਿਹੜੇ ਨੇ ਉੱਥੇ ਜਿਹੜੇ ਉੱਥੋਂ ਰਿਲੀਜ਼ ਹੁੰਦੇ ਰਹੇ, ਕਈ ਇੱਧਰ ਨੂੰ ਨਹੀਂ ਆਏ ਜਾਂ ਉੱਥੋਂ ਦਾ ਉਹਨਾਂ ਨੂੰ ਕੀ ਪਸੰਦ ਸੀ। ਪਰ ਪੋਸੀਬਲ ਹੈ ਕਿ ਵੀ ਇਹ ਲੇਟਰ ਔਨ ਗੌਰਮੈਂਟ ਨੇ ਵੀ ਉਹਨਾਂ ਨੂੰ ਜਦੋਂ 47 ਤੋਂ ਬਾਅਦ ਬਹੁਤ ਚੀਪ ਥਾਂ ਦਿੱਤੀ ਹੋਏ ਜਾਂ ਰਹਿਣ ਦੀਆਂ ਸਹੂਲਤਾਂ ਦਿੱਤੀਆਂ ਹੋਣ ਜਾਂ ਕੋਈ ਕਾਰੋਬਾਰੀ ਸਿਸਟਮ 'ਚ ਹੈਲਪ ਕੀਤੀ ਹੋਏ ਕਿ ਇੱਥੇ ਫਾਰ ਆਫ ਥਾਂ 'ਤੇ ਬੈਠ ਕੇ ਸਿੱਖ ਨੂੰ ਪ੍ਰੋਟੈਕਟ ਕਰਨਗੇ। ਅਮਰੀਕਾ ਦਾ ਨੇੜੇ ਹੀ ਜਿਹੜਾ ਨੇਵਲ ਬੇਸ ਵੀ ਹੈ ਡੀਗੋ ਗਾਰਸ਼ੀਆ, ਜਿਸ ਦੇ ਉੱਤੇ ਕਾਫੀ ਪ੍ਰੋਟੈਸਟ ਵੀ ਹੁੰਦਾ ਰਿਹਾ। ਸ਼ਾਇਦ ਇੰਗਲੈਂਡ ਨੇ ਉਹਨਾਂ ਨੂੰ ਦਿੱਤਾ ਸੈਕੰਡ ਵਰਲਡ ਵਾਰ ਤੋਂ ਬਾਅਦ। ਔਰ 71 ਦੇ ਵਿੱਚ ਇਹ ਜ਼ਰੂਰ ਸੀ ਕਿ ਜਦੋਂ ਬੰਗਲਾਦੇਸ਼ ਇਹਨਾਂ ਨੇ ਫੌਜ ਭੇਜ ਕੇ ਬਣਵਾਇਆ, ਅਮਰੀਕਾ ਦਾ 7th ਫਲੀਟ ਜਿਹੜਾ ਹੈ ਉਹ ਤੁਰਿਆ ਹੋਇਆ ਸੀ। ਪਰ ਉਹ ਇੱਕ ਵੱਖਰਾ ਚੈਪਟਰ ਹੈ। ਮੈਂ ਸਮਝਦਾ ਵੀ ਅਮਰੀਕਾ ਨੇ ਪਾਕਿਸਤਾਨ ਨੂੰ ਲੈਟ ਡਾਊਨ ਕੀਤਾ ਉਸ ਪੀਰੀਅਡ 'ਚ। ਉਹ ਪਤਾ ਨਹੀਂ ਕਿੰਨੇ ਹਫ਼ਤੇ ਕਿੱਥੇ ਘੁੰਮਦਾ ਰਿਹਾ, 7th ਫਲੀਟ ਉੱਥੇ ਪਹੁੰਚਿਆ ਨਹੀਂ। ਪਰ ਜੇ 7th ਫਲੀਟ ਟਾਈਮ ਤੇ ਉੱਥੇ ਆਂਦਾ ਤਾਂ ਸਰਟਨਲੀ ਅੰਡੇਮਾਨ ਨਿਕੋਬਾਰ ਵਾਲਾ ਜਿਹੜਾ ਹਿੱਸਾ ਹੈ ਇਹ ਵੀ ਇੱਕ ਜੰਗ ਦੇ ਮੈਦਾਨ ਤੋਂ ਐਕਟਿਵ ਹਿੱਸਾ ਹੁੰਦਾ ਹੈ। ਲੇਕਿਨ ਇਹਨਾਂ ਨੇ ਇਹ ਕਿਹਾ ਵੀ ਸੁਨਾਮੀ ਤੋਂ ਬਾਅਦ ਉਹਨਾਂ ਦੀ ਕੋਈ ਕਿਸੇ ਨੇ ਸਾਰ ਨਹੀਂ ਲਈ, ਕੋਈ ਮਦਦ ਨਹੀਂ ਕੀਤੀ। ਇਹ ਮੈਨੂੰ ਪਤਾ ਹੈ ਕਿ ਵੀ ਸੁਨਾਮੀ 'ਚ ਸ਼ਾਇਦ ਨਿਕੋਬਾਰ ਨੁਕਸਾਨ ਹੋਰ ਵੀ ਹੋਇਆ ਸੀ ਜ਼ਿਆਦਾ, ਅੰਡੇਮਾਨ ਵੀ ਹੋਇਆ ਜੀ। ਔਰ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਉਦੋਂ ਕਾਫੀ ਉੱਥੇ ਐਫਰਟ ਵੀ ਕੀਤਾ। ਗੁਰਦੁਆਰਾ ਸਾਹਿਬ ਦੀ ਵੀ ਜਿਹੜੀ
ਨੁਕਸਾਨ ਹੋਇਆ ਸੀ ਉਹਨੂੰ ਤਾਮੀਰ ਕਰਾਉਣ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਲਿਖਿਆ ਸੀ। ਕਾਫੀ ਦੇਰ ਇਹਨਾਂ ਦੇ ਵਲੰਟੀਅਰ ਉੱਥੇ ਕੁਝ ਮਹੀਨੇ ਰਹੇ ਵੀ, ਪਰ ਪੋਸੀਬਲ ਹੈ ਕਿ ਜਿਹੜੇ ਉੱਥੇ ਸਿੱਖ ਉਸ ਪੀਰੀਅਡ ਦੇ ਵਿੱਚ ਸਫਰ ਕੀਤਾ ਉਹਨਾਂ ਨੇ ਮੁੜ ਕੇ ਉੱਥੇ ਰੀਹੈਬਿਲਿਟੇਟ, ਜਿਹੜੇ ਪਹਿਲਾਂ ਇਹ ਸਮਝਦੇ ਸੀ ਵੀ ਇਹ ਸਾਡੇ ਡਿਫੈਂਡਰ ਹੋਣਗੇ 84 ਜੂਨ 84 ਤੋਂ ਬਾਅਦ ਤਾਂ ਇਹਨਾਂ ਦਾ ਸਿੱਖਾਂ ਤੇ ਇਤਬਾਰ ਨਹੀਂ ਹੈ, ਫਿਰ ਤਾਂ ਸਮਝਦੇ ਨੇ ਵੀ ਦੁਸ਼ਮਣ ਦੇ ਨਾਲ ਏਜੰਟ ਬਣ ਜਾਣ। ਸੋ ਇਹਦੇ 'ਚ ਕੁਆਇਟ ਵੇਟ ਹੋਏਗਾ ਇਹਨਾਂ ਦੀ ਕਾਮੈਂਟਸ ਕਿ ਵੀ ਉਹਨਾਂ ਨੇ ਕੋਈ ਹੈਲਪ ਨਹੀਂ ਕੀਤੀ। ਦੂਸਰੀ ਗੱਲ, ਉਹਨਾਂ ਨੇ ਗੁਜਰਾਤ ਦੇ ਵਿੱਚ ਕੱਛ ਏਰੀਆ ਦੇ ਸਿੱਖ ਕਿਸਾਨ, ਇਹ ਬਿਲਕੁਲ ਫੈਕਟ ਹੈ ਕਿਉਂਕਿ ਇਸ ਬਾਰੇ ਕਾਫੀ ਕੁਝ ਮੀਡੀਆ 'ਚ ਵੀ ਆਇਆ ਹੈ ਕਿ ਕਿਵੇਂ, ਕਿਉਂਕਿ ਪਾਕਿਸਤਾਨ ਦੇ ਨਾਲ ਜਿਹੜਾ ਭਾਰਤ ਦਾ ਬਾਰਡਰ ਲੱਗਦਾ ਹੈ, ਇਧਰੋਂ ਜਿਹੜਾ ਵਾਹਗਾ ਸਰਹੱਦ ਹੁਸੈਨੀਵਾਲਾ, ਫਿਰ ਰਾਜਸਥਾਨ ਦਾ ਡੈਜ਼ਰਟ ਹੈ, ਫਿਰ ਗੁਜਰਾਤ ਦੇ ਵਿੱਚ ਲਖਪਤ ਔਰ ਉਹ ਕੱਛ ਦਾ ਏਰੀਆ। ਸੋ ਉਹਦੇ 'ਚ 65 ਦੀ ਜੰਗ ਵੇਲੇ ਵੀ ਜਿਹੜਾ ਉਹ ਪਾਕਿਸਤਾਨ ਦੀ ਐਡਵਾਂਸਮੈਂਟ ਹੋਈ ਸੀ, ਉਹਨਾਂ ਦੀ ਫੌਜ ਅੱਗੇ ਆਈ, ਜਿਵੇਂ ਛੰਭ ਜੋੜੀਆਂ ਕਸ਼ਮੀਰ ਦੇ ਵਿੱਚ ਵੀ ਪਾਕਿਸਤਾਨੀ ਫੌਜ ਨੇ ਕਾਫੀ ਟੈਰੀਟਰੀ ਜਿਹੜੀ ਹੈ ਲਈ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਾਲ ਬਹਾਦਰ ਸ਼ਾਸਤਰੀ ਨਹੀਂ, ਭਾਵੇਂ 65 ਦੀ ਜੰਗ ਔਰ ਤਾਸ਼ਕੰਦ ਸਮਝੌਤੇ ਦੇ ਵਿਚਕਾਰ ਬਹੁਤ ਥੋੜਾ ਟਾਈਮ ਹੈ ਔਰ ਉੱਥੇ ਉਹਦੀ ਡੈਥ ਹੋ ਜਾਂਦੀ ਹੈ ਤਾਸ਼ਕੰਦ, ਉਹਨੇ ਹੀ ਇਹ ਸਕੀਮ ਦਿੱਤੀ ਸੀ ਜਾਂ ਉਹਦੇ ਵੇਲੇ 'ਚ ਅਪਰੂਵ ਹੋਈ ਕਿ ਭਾਈ ਸਿੱਖ, ਕਿਉਂਕਿ ਕੱਛ ਡੈਜ਼ਰਟ ਹੈ, ਰੇਗਿਸਤਾਨ ਮਾਰੂਥਲ ਹੈ, ਕਿ ਵੀ ਸਿੱਖਾਂ ਨੂੰ ਉੱਥੇ ਭੇਜੋ। ਇੱਕ ਤਾਂ ਇਹ ਹੈ ਕਿ ਵੀ ਇਹ ਮਾਰੂਥਲ ਨੂੰ ਵੀ ਜਿਹੜਾ ਨੇ ਫਰਟਿਲ ਔਰ ਉਪਜਾਊ ਜ਼ਮੀਨਾਂ ਬਣਾ ਦਿੰਦੇ ਨੇ, ਤੇ ਦੂਸਰੇ ਸਿੱਖ ਉੱਥੇ ਬੈਠੇ ਹੋਣਗੇ ਤੇ ਇਹ ਕਿਸਮ ਦੀ ਪ੍ਰੋਟੈਕਸ਼ਨ ਹੋਏਗੀ ਪਾਕਿਸਤਾਨ ਤੋਂ। ਲੇਕਿਨ ਔਰ ਵਾਕਈ ਉਹਦੇ 'ਚ ਬਹੁਤ ਸਾਰੇ 80% ਸਿੱਖ ਨੇ ਕਿਸਾਨ, ਮਾਲਵਾ ਬੈਲਟ ਦੇ, ਫਿਰੋਜ਼ਪੁਰ, ਮੋਗਾ ਔਰ ਬਾਕੀ ਕੁਝ ਜਾਟ ਨੇ ਹਰਿਆਣੇ ਦੇ। ਸੋ ਉਹਨਾਂ ਨੇ ਉੱਥੇ ਜਾ ਕੇ 65ਵੇਂ ਦੇ 60ਵੇਂ ਦੇ ਵਿੱਚ ਹੀ ਜਾ ਕੇ ਪਿਛਲੇ ਆਲਮੋਸਟ ਅੱਧੀ ਸਦੀ 'ਚ ਉਹਨੂੰ ਇੰਨਾ ਕੁ ਉਪਜਾਊ, ਕਿਉਂਕਿ ਰੇਤਲੀ ਜ਼ਮੀਨ ਹੈ, ਨਰਮਾ ਹੁੰਦਾ ਹੈ, ਕਪਾਹ ਹੁੰਦੀ ਹੈ, ਔਰ ਇਸ ਵੇਲੇ ਭਾਰਤ ਦੇ ਜਿਹੜੇ ਕਪਾਹ ਪ੍ਰੋਡਿਊਸ ਕਰਨ ਵਾਲੇ ਰੀਜਨ ਨੇ, ਜਿਵੇਂ ਇਧਰ ਅਬੋਹਰ ਫਾਜ਼ਿਲਕਾ ਹੈ, ਉਹਨਾਂ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ। ਬੜੇ ਖੁਸ਼ਹਾਲ ਉਹਨਾਂ ਨੇ ਵੀ ਹੋਣਾ ਸ਼ੁਰੂ ਹੋਏ, ਮਿਹਨਤ ਕੀਤੀ ਉਹਨਾਂ ਦੀਆਂ ਦੋ ਜਨਰੇਸ਼ਨਾਂ ਨੇ। ਔਰ ਹੁਣ ਅਚਾਨਕ ਮੋਦੀ ਸਰਕਾਰ ਦੇ ਵੇਲੇ, ਜਿਹੜੇ ਅੱਜ ਮੋਦੀ ਦਾ ਝੰਡਾ ਚੁੱਕਿਆ ਜਿਹਨਾਂ ਸਿੱਖਾਂ ਨੇ, ਸ਼ਰਮ ਨਹੀਂ ਆਉਂਦੀ ਇਹਨਾਂ ਨੂੰ, ਇਹਦੀ ਸਰਕਾਰ ਨੇ ਇਹ ਕੱਢਿਆ ਕਿ ਜੇ ਨਾਨ ਰੈਜ਼ੀਡੈਂਟ ਨੇ, ਇਹ ਇੱਥੇ ਫਾਰਮਿੰਗ ਨਹੀਂ ਕਰ ਸਕਦੇ, ਗੁਜਰਾਤੀ ਨਹੀਂ ਹੈਗੇ। ਔਰ ਕੇਸ ਉਹਨਾਂ ਨੇ ਗੁਜਰਾਤ ਦੇ ਹਾਈ ਕੋਰਟ 'ਚ ਕੀਤਾ, ਜਿੱਤ ਗਏ ਕੇਸ। ਇਹਦੇ ਬਾਵਜੂਦ ਗੁਜਰਾਤ ਸਰਕਾਰ ਜਿਹੜੀ ਆ ਉਹਨੂੰ ਸੁਪਰੀਮ ਕੋਰਟ 'ਚ ਲੈ ਗਈ, ਔਰ ਨਾਲ ਹੀ ਜਿਹੜਾ ਇਹਨਾਂ ਨੇ ਆਪਣਾ ਗੁੰਡਾ ਮਾਫੀਆ RSS ਦਾ ਔਰ ਬਜਰੰਗ ਦਲ ਤੇ ਦੂਜਿਆਂ ਦੇ, ਉਹਨਾਂ ਤੋਂ ਸਿੱਖਾਂ ਨੂੰ ਹਰਾਸ ਵੀ ਕਰਾਉਣਾ ਸ਼ੁਰੂ ਕੀਤਾ, ਹਮਲੇ ਵੀ, ਜੇ ਉਹਨਾਂ ਦੇ ਜਿੱਥੇ ਫਾਰਮ ਨੇ ਔਰ ਘਰ ਨੇ ਉਹਨਾਂ ਦੇ ਵਿਚਾਲੇ ਰਾਹ ਰੋਕ ਲਏ ਕਿ ਜਾ ਨਹੀਂ ਸਕਣ ਖੇਤਾਂ 'ਚ। ਉਹਨਾਂ ਦੇ 2-3 ਵਾਰੀ ਡੈਲੀਗੇਸ਼ਨ ਪੰਜਾਬ 'ਚ ਆਏ ਨੇ, ਕਾਂਗਰਸੀ ਲੀਡਰਾਂ ਨੂੰ ਵੀ ਮਿਲੇ, ਅਕਾਲੀਆਂ ਨੂੰ ਵੀ ਮਿਲੇ, ਦੂਸਰੇ ਵੀ। ਔਰ ਲੇਕਿਨ ਬਾਦਲ ਇਸ ਮੋਦੀ ਤੋਂ ਇਹ ਵੀ ਨਹੀਂ ਪ੍ਰੋਮਿਸ ਲੈ ਸਕਿਆ ਕਿ ਜੀ ਜੇ ਮੈਂ ਪ੍ਰਾਈਮ ਮਿਨਿਸਟਰ ਬਣਿਆ ਜਾਂ ਦੂਜਾ, ਤੇ ਜੇ ਮੈਂ ਚੀਫ ਮਿਨਿਸਟਰ ਵੀ ਰਿਹਾ ਗੁਜਰਾਤ ਦਾ, ਤੇ ਕੇਸ ਵਾਪਸ ਲੈ ਲਾਂਗੇ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ, ਜੋ ਸ਼ੁਰੂ ਇੱਥੋਂ ਕੀਤਾ ਸੀ ਕਿ ਵੀ ਵਿਕਸਿਤ ਕਰਨ ਲਈ ਵਰਤਿਆ। ਜੇ ਅੱਜ ਉਹ ਜ਼ਮੀਨਾਂ ਵਿਕਸਿਤ ਨੇ ਤੇ ਸਿੱਖਾਂ ਨੂੰ ਜਿਹੜਾ ਨੇ ਆਊਟਸਾਈਡਰ ਕਹਿ ਕੇ ਗੁਜਰਾਤ ਚੋਂ ਕੱਢਣ ਦੀਆਂ ਤਿਆਰੀਆਂ ਨੇ। ਸੋ ਇਹ ਫਿਰ ਜੇ ਅਸੀਂ ਆਪ ਹੀ ਨਾ ਸਮਝਾਂਗੇ, ਔਰ ਇੱਕ ਵੱਡਾ ਤਬਕਾ ਜੀ, ਮੋਦੀ ਨੇ ਮੁਸਲਮਾਨਾਂ ਨੂੰ ਮਾਰਿਆ, ਸਿੱਖਾਂ ਦਾ ਕੀ ਵਿਗਾੜਿਆ ਜੀ? ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਵੀ 50,000 ਸਿੱਖ ਕਿਸਾਨ ਜਿਹੜੇ ਉਜਾੜੇ ਜਾ ਰਹੇ ਨੇ, ਅੱਧੀ ਸਦੀ ਦੀ ਮਿਹਨਤ ਦੇ ਬਾਵਜੂਦ ਉਹਨਾਂ ਨੂੰ ਉਹ ਜਿਹੜਾ ਬੇਜ਼ਮੀਨੇ ਕਰਕੇ ਲੁੱਟ-ਪੁੱਟ ਕੇ ਉੱਥੋਂ ਕੱਢ ਰਹੇ ਨੇ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਵਿਊਜ਼ ਕੋ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।